opposition continuously using language inciting violence against Prime Minister Modi. 2007 ਦੇ ਵਿੱਚ ਸਭ ਤੋਂ ਪਹਿਲਾਂ ਮੌਤ ਲਫ਼ਜ਼ ਮੋਦੀ ਦੇ ਖਿਲਾਫ ਸੋਨੀਆ ਗਾਂਧੀ ਨੇ ਇਸਤੇਮਾਲ ਕੀਤਾ। 2007 ਦੀਆਂ ਚੋਣ ਰੈਲੀਆਂ 'ਚ ਜੇ ਹੁਣ ਇਹ ਲਫ਼ਜ਼ ਇਹਨਾਂ ਨੇ ਕਹਿ ਹੀ ਦਿੱਤਾ ਹੈ ਤਾਂ ਉਹਨੇ ਕਿਹਾ ਸੀ ਕਿ ਇਹ ਜਿਹੜੀ ਬੀਜੇਪੀ ਆ ਔਰ ਮੋਦੀ ਆ ਇਹ ਮੌਤ ਕੇ ਸੌਦਾਗਰ। ਉਹਨਾਂ ਨੇ ਇਹ ਨਹੀਂ ਕਿਹਾ ਵੀ ਮੋਦੀ ਨੂੰ ਮਾਰ ਦਿਓ, ਇਹਦੀ ਮੌਤ ਹੋਣੀ ਚਾਹੀਦੀ ਹੈ। ਉਹਨੇ ਕਿਹਾ ਜੀ 2021 'ਚ ਪੰਜਾਬ 'ਚ ਨੂੰ ਮਾਰ ਦੇਣ ਲੱਗੇ ਸੀਗੇ, ਸਿਕਿਉਰਿਟੀ ਬ੍ਰੀਚ ਹੋਈ ਔਰ ਉਹ ਤਾਂ ਮੋਦੀ ਨੇ ਖੁਦ ਹੀ ਕਿਹਾ ਸੀ ਕਿ ਮੈਂ ਚੰਨੀ को दे देना संदेश कि मैं बच के आ गया हूँ। पहला उन्हें खुद ड्रामा किया, हुणे ड्रामा कर रहे हैं। देखो उदों भी ये इकल्ला ट्रंप ते नहीं अटैक होया, मोदी दे उत्ते जिहड़ा वो 2021 वो किसानां ने मार देना सी। जिहड़ियां कुछ बाई इलैक्शनस होईयां ने उन्हां दे विच भी मेजोरिटी सीटां इन्हां ने लूज कीतीआं। हुण 10 ਦੇ करीब सीटां दे उत्ते ਬਾਈ ਇਲੈਕਸ਼ਨ ਯੂਪੀ 'ਚ ਹੋਣ ਜਾ ਰਹੀ ਹੈ। ਯੂਪੀ 'ਚ ਚੰਗਾ ਸਿਰ ਪਟੋਲ ਇਹਨਾਂ ਦਾ ਹੋ ਰਿਹਾ ਕਿ ਆਦਿੱਤਿਆਨਾਥ ਯੋਗੀ ਨੂੰ ਹਟਾ ਦਿਓ, ਦੂਜਾ ਕਰ ਦਿਓ, ਕੌਣ ਜ਼ਿੰਮੇਵਾਰ ਹੈ ਇੰਨੀਆਂ ਸੀਟਾਂ ਲੂਜ਼ ਕੀਤੀਆਂ। ਤੇ ਮੈਨੂੰ ਇਹ ਸਾਰੇ 'ਚੋਂ ਜਿਹੜਾ ਖੌਫ ਹੈ ਉਹ ਇਹ ਲੱਗਾ ਵੀ ਇਹ ਮੋਦੀ ਦਾ ਕੰਮ ਹੀ ਨਾ ਕਰਾ ਦੇਣ ਕਿਤੇ। व्यूअर्स वेलकम बैक टू प्रोग्राम। सो व्यूअर्स गलबात करन जा रहे हैं कि लोक सभा ਦੀਆਂ ਚੋਣਾਂ ਤੋਂ ਬਾਅਦ ਮੋਦੀ ਦਾ ਗ੍ਰਾਫ ਕਾਫੀ ਹਿੱਟਾਂ ਨੂੰ ਜਾ ਰਿਹਾ ਹੈ। ਓਪੋਜੀਸ਼ਨ ਪਾਰਟੀਆਂ ਦਾ ਰੁਖ ਜਿਹੜਾ ਹੈ ਉਹ ਹਮਲਾਵਰ ਹੈ। ਬੀਜੇਪੀ ਨੇ ਵਿਕਟਮ ਕਾਰਡ ਖੇਡਦਿਆਂ ਦੋਸ਼ ਲਾਇਆ ਹੈ ਕਿ ਟਰੰਪ ਦੇ ਜਿਹੜਾ ਖਿਲਾਫ ਪ੍ਰਚਾਰ ਚੋਂ ਬਾਅਦ ਜਿਹੜਾ ਹਮਲਾ ਹੋਇਆ ਹੈ, ਹੁਣ ਜਿਹੜੀਆਂ ਓਪੋਜੀਸ਼ਨ ਪਾਰਟੀ ਹੈ ਮੋਦੀ ਦਾ ਵਿਰੋਧ ਕਰਕੇ ਉਸ ਨੂੰ ਵੀ ਹਿੰਸਕ ਨਿਸ਼ਾਨਾ ਬਣਾਉਣਾ ਚਾਹੁੰਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਜ਼ੋਲੇ ਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਇਹ ਬੀਜੇਪੀ ਕਿਸ ਘਟੀਆ ਮਿਆਰ ਦੇ ਲੋਕ ਇਸ ਪਾਰਟੀ 'ਚ ਨੇ, ਇਹਨਾਂ ਦੀ ਵਿਚਾਰਧਾਰਾ ਤਾਂ ਘਟੀਆ ਹੈ ਹੀ ਹੈ ਕਿ ਘਟਨਾ ਕਿਤੇ ਵਾਪਰਦੀ ਹੈ ਉਸ ਦੀਆਂ ਨੁਆਂਸਿਸ ਕੀ ਨੇ ਉਹਨੂੰ ਬਿਨਾਂ ਸਮਝੇ ਜਾਂ ਉਹਨੂੰ ਕਿਵੇਂ ਉਹ ਆਪਣੇ ਨਿੱਜੀ ਸਵਾਰਥ ਲਈ ਸਿਆਸੀ ਲਾਹੇ ਲਈ ਵਰਤਦੇ ਨੇ। ਉਹਦੀ ਉਦਾਹਰਣ ਹੈ ਪ੍ਰੈਜ਼ੀਡੈਂਟ ਟਰੰਪ ਦੇ ਉੱਤੇ ਜਿਹੜਾ ਜਾਨਲੇਵਾ ਹਮਲਾ ਹੁੰਦਾ। ਹੁਣ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਈਵਨ ਅਮਰੀਕਾ ਦੇ ਹਵਾਲੇ ਨਾਲ ਗੱਲ ਕੀਤੀ ਕਿ ਵੀ ਅਮਰੀਕਾ 'ਚ ਜਿਹੜਾ 4 ਅਮਰੀਕਨ ਪ੍ਰੈਜ਼ੀਡੈਂਟ ਜਿਹੜੇ ਨੇ ਉਹ ਅਸੈਸੀਨੇਟ ਹੋਏ, ਉਹਨਾਂ ਦਾ ਮਰਡਰ ਹੋਇਆ। ਕੁਛ ਦੇ ਉੱਤੇ ਅਟੈਂਪਟਡ ਮਰਡਰ ਸੀ ਜਿਨ੍ਹਾਂ ਦੇ ਵਿੱਚ ਈਵਨ ਰੀਗਨ ਦੇ ਉੱਤੇ 1981 ਦੇ ਵਿੱਚ ਹੋਇਆ। ਲੇਕਿਨ ਜਿਹੜਾ ਬੀਜੇਪੀ ਦਾ ਤਬਕਾ ਅੱਜ ਉਹਨਾਂ ਨੇ ਪੂਰਾ ਇਸ ਦੇ ਉੱਤੇ ਇਸ਼ੂ ਬਣਾਇਆ ਕਿ ਜੀ ਦੇਖੋ ਜਿਵੇਂ ਅਮਰੀਕਾ ਦੇ ਵਿੱਚ ਬਾਈਡਨ ਔਰ ਦੂਸਰੇ ਜਿਹੜੀ ਡੈਮੋਕ੍ਰੈਟ ਨੇ ਉਹ ਟਰੰਪ ਦੇ ਖਿਲਾਫ ਜਿਹੜਾ ਉਹ ਪ੍ਰੋਪੇਗੈਂਡਾ ਕਰ ਰਹੇ ਸੀ, ਉਹਦਾ ਨਤੀਜਾ ਉਹਦੇ 'ਚੋਂ ਨਫ਼ਰਤ ਪੈਦਾ ਹੋਈ ਔਰ ਨਫ਼ਰਤ 'ਚੋਂ ਹੀ ਜਿਹੜਾ ਹੈ ਉਹ ਟਰੰਪ ਦੇ ਉੱਤੇ ਅਟੈਕ ਹੋਇਆ। ਇਸੇ ਤਰ੍ਹਾਂ ਜਿਹੜੀ ਆਪੋਜੀਸ਼ਨ ਹੈ ਇੰਡੀਆ ਦੇ ਵਿੱਚ ਉਹ ਮੋਦੀ ਦੇ ਖਿਲਾਫ ਨਫ਼ਰਤ ਪੈਦਾ ਕਰ ਰਹੀ ਹੈ ਔਰ ਇਹ ਮੋਦੀ ਜਿਹੜਾ ਹੈ ਇਹ ਇਹਦੇ ਉੱਤੇ ਹਮਲਾ ਹੋ ਸਕਦਾ, ਕਹਿਣਾ ਉਹ ਇਹ ਚਾਹੁੰਦੇ ਨੇ। ਹੁਣ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਜਿਹੜਾ ਕਲਚਰ ਆਫ ਵਾਇਲੈਂਸ ਹੈ ਇਹ ਤਾਂ RSS ਦੀ ਕੁੱਖ 'ਚੋਂ ਹੀ ਜੰਮਿਆ ਹੋਇਆ ਔਰ ਜਿਹਨੂੰ ਮਹਾਤਮਾ ਕਹਿ ਕੇ ਜਾਂ ਜਿਹਦਾ ਨਾਂ ਲੈ ਕੇ ਦੁਨੀਆ ਭਰ 'ਚ ਇੰਡੀਆ ਦਾ ਸੌਦਾ ਇਹ ਵੇਚਦੇ ਨੇ, ਗਾਂਧੀ, ਉਸ ਦਾ ਕਤਲ ਕਰਨ ਵਾਲਾ ਨੱਥੂਰਾਮ ਗੋਡਸੇ ਉਹ ਤਾਂ ਅੱਜ ਵੀ RSS ਦਾ ਹੀਰੋ ਹੈ। ਉਸ ਦਾ ਦਿਨ ਮਨਾਇਆ ਜਾਂਦਾ ਹੈ, ਉਸ ਦੇ ਬੁੱਤ ਦੇ ਉੱਤੇ ਹਾਰ ਪਾਏ ਜਾਂਦੇ ਨੇ। ਇਹਨਾਂ ਦੀ ਸਿਟਿੰਗ MPs ਔਰ ਇਹਨਾਂ ਦੇ ਬਜਰੰਗ ਦਲ ਔਰ ਦੂਜੀਆਂ ਸੈਨਾਵਾਂ ਉਹ ਅੱਜ ਵੀ ਗਾਂਧੀ ਦਾ ਸਟੈਚੂ ਬਣਾ ਕੇ ਉਹਦੇ 'ਤੇ ਗੋਲੀਆਂ ਨਾਲ ਫਾਇਰ ਕਰਦੇ ਨੇ। ਸੋ ਜਿਸ ਪਾਰਟੀ ਦੀ ਉਹਦੀ ਕੁੱਖ 'ਚੋਂ ਹੀ RSS 'ਚੋਂ ਹੀ ਬੀਜੇਪੀ ਜੰਮੀ ਹੈ, ਜਿਨ੍ਹਾਂ ਦਾ ਬੇਸਿਕ ਗ੍ਰੇਨ ਜਿਹੜਾ ਹੈ ਉਹ ਵਾਇਲੈਂਸ ਹੈ, ਹਿੰਸਾ ਹੈ, ਜਿਹੜੇ ਉਹਨੂੰ ਜਸਟੀਫਾਈ ਕਰਦੇ ਨੇ ਔਰ ਜਿਹੜਾ ਅੱਜ ਤਖਤ 'ਤੇ ਬਿਠਾਇਆ ਹੋਇਆ ਹਿੰਦੂ ਹਿਰਦੇ ਸਮਰਾਟ ਕਹਿ ਕੇ ਤੀਜੀ ਵਾਰੀ ਬਿਠਾਇਆ, ਉਹਦੀ ਕੁਆਲੀਫਿਕੇਸ਼ਨ ਤਾਂ ਇਹ ਹੈ ਕਿ 2002 'ਚ ਹਜ਼ਾਰਾਂ ਮੁਸਲਮਾਨਾਂ ਦਾ ਖੂਨ ਡੋਲ ਕੇ ਉਹਦਾ ਟਿੱਕਾ ਲਾ ਕੇ ਹਿੰਦੂ ਹਿਰਦੇ ਸਮਰਾਟ ਬਣੇ। ਔਰ ਜੇ ਉਹਨੂੰ ਕਿਸੇ ਵਿਦੇਸ਼ੀ ਪੱਤਰਕਾਰ ਨੇ ਪੁੱਛਿਆ ਕਿ ਬਈ ਚੱਲ ਤੈਨੂੰ ਤਾਂ ਤੂੰ ਕਹਿੰਦਾ ਵੀ ਤੈਨੂੰ ਬਰੀ ਕਰਤਾ ਸੁਪਰੀਮ ਕੋਰਟ ਨੇ, ਤੇਰਾ ਕੋਈ ਉਹਦੇ 'ਚ ਨਹੀਂ ਹੈ, ਤੈਨੂੰ ਦੁੱਖ ਤਾਂ ਹੋਇਆ ਹੀ ਹੋਣਾ ਵੀ ਗੁਜਰਾਤੀ ਸੀ ਤੇਰੇ ਮਾਰੇ ਗਏ। ਕਹਿੰਦਾ ਹਾਂ ਅਗਰ कोई कुत्ते का पिल्ला कार के टायर के नीचे आ जाए दुख तो होता ही है।
ਹੁਣ ਜਿੱਥੇ ਇਸ ਲੈਵਲ ਦੇ ਉੱਤੇ ਦਰਿੰਦਗੀ ਵਾਲਾ ਮਾਈਂਡਸੈਟ ਹੈ ਔਰ ਉਸ ਦਰਿੰਦਗੀ ਵਾਲੀ ਪਾਰਟੀ ਹੈ ਜਿਹਨੇ ਉਹ ਲੰਗੋਟੀ ਵਾਲਾ ਜਿਹੜਾ ਗਾਂਧੀ ਹੈ ਜਿਸ ਨੂੰ ਅੱਜ ਜਿਹਦਾ ਸੌਦਾ ਵੀ ਵੇਚਦੇ ਨੇ ਉਹਦੀ ਸਮਾਧ ਤੇ ਜਾ ਕੇ ਵੀ ਫੁੱਲ ਰੱਖਦੇ ਨੇ, ਪਰ ਅਸਲੀ ਇਹਨਾਂ ਦਾ ਹੀਰੋ ਨਥੂਰਾਮ ਗੋਡਸੇ, ਜਿਸ ਸਾਵਰਕਰ ਨੂੰ ਜਿਹਨੇ ਪਲਾਨ ਕੀਤਾ ਨਥੂਰਾਮ ਗੋਡਸੇ ਨਾਲ ਗਾਂਧੀ ਨੂੰ ਮਾਰਨਾ, ਉਹਨੂੰ ਜਿਹੜਾ ਇਹ ਭਾਰਤ ਰਤਨ ਦੇਣ ਨੂੰ ਫਿਰਦੇ ਨੇ। ਹੁਣ ਇਹ ਸਾਰੇ ਜੇ ਕਿਸੇ ਮੁਲਕ ਦੀ ਘਟਨਾ ਦਾ ਅਸੀਂ ਬਿਲਕੁਲ ਵਾਇਲੈਂਸ ਦੇ ਹੱਕ 'ਚ ਨਹੀਂ ਹੈ, ਉਹ ਬੇਸ਼ੱਕ, ਔਰ ਇਹੀ ਕਾਰਨ ਸੀ ਕਿ ਅਮਰੀਕਾ ਨੇ ਬਿਲਕੁਲ ਸਾਰੀਆਂ ਪਾਰਟੀਆਂ ਉਹ ਇਕਜੁੱਟ ਹੋ ਕੇ ਉਹਨਾਂ ਨੇ ਕੰਡੈਮ ਕੀਤਾ, ਔਰ ਈਵਨ ਡੈਮੋਕ੍ਰੈਟਸ ਨੇ ਆਪਣੀ ਇਲੈਕਸ਼ਨ ਮੁਹਿੰਮ ਵੀ, ਐਡਾਂ ਵੀ ਜਿਹੜੀਆਂ ਟਰੰਪ ਦੇ ਖਿਲਾਫ ਚੱਲ ਰਹੀਆਂ ਸੀ ਉਹ ਵਿਦਡਰਾ ਕੀਤੀਆਂ ਵਕਤੀ ਤੌਰ ਤੇ, ਭਾਵੇਂ ਹੁਣ ਫੇਰ ਉਹ ਸ਼ੁਰੂ ਹੋ ਗਿਆ ਪ੍ਰੋਪੇਗੈਂਡਾ ਜੋ ਚੱਲ ਹੀ ਰਿਹਾ। ਲੇਕਿਨ ਕਿਵੇਂ ਇਹਦਾ ਇਹ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰ ਰਹੇ ਨੇ, ਔਰ ਇਸ ਦੇ ਉੱਤੇ ਇਹਨਾਂ ਦੇ ਦੋਨੋਂ ਹੀ, ਉਹਨਾਂ ਦਾ ਸਪੋਕਸਮੈਨ ਵੀ ਔਰ ਪ੍ਰੈਸ ਕਾਨਫਰੰਸ ਕਰਕੇ ਰਾਜ ਸਭਾ ਮੈਂਬਰ ਤੇ ਬੀਜੇਪੀ ਦਾ ਨੈਸ਼ਨਲ ਸਪੋਕਸਪਰਸਨ ਸੁਧਾਂਸ਼ੂ ਤ੍ਰਿਵੇਦੀ ਉਹ ਵੀ, ਔਰ ਉਹਨਾਂ ਨੂੰ ਇਸੇ ਤਰ੍ਹਾਂ ਯੂਨੀਅਨ ਮਿਨਿਸਟਰ ਅਸ਼ਵਨੀ ਵੈਸ਼ਨਵ ਵੀ, ਉਹਨਾਂ ਨੇ ਕਿਹਾ ਜੀ ਕਿ ਇਹ ਆਪੋਜੀਸ਼ਨ ਕੰਟੀਨਿਊਸਲੀ ਯੂਜ਼ਿੰਗ ਲੈਂਗੁਏਜ ਇਨਸਾਈਟਿੰਗ ਵਾਇਲੈਂਸ ਅਗੇਂਸਟ ਪ੍ਰਾਈਮ ਮਿਨਿਸਟਰ ਮੋਦੀ, ਕਿ ਆਪੋਜੀਸ਼ਨ ਪਾਰਟੀਆਂ ਉਹ ਜ਼ਬਾਨ ਇਸਤੇਮਾਲ ਕਰ ਰਹੀਆਂ ਜਿਹਦੇ ਚੋਂ ਮੋਦੀ ਦੇ ਖਿਲਾਫ ਹਿੰਸਕ ਪ੍ਰਵਿਰਤੀ ਪੈਦਾ ਹੋਏਗੀ, ਔਰ ਇਹ ਜਿਹੜੇ ਨੇ ਇਹ ਚੋਣ ਜਿਹੜੀ ਲਫ਼ਜ਼ਾਂ ਦੀ ਹੈ ਬਹੁਤ ਮਾੜੀ ਆ। ਫਿਰ ਉਹਦੇ 'ਚ ਉਹ ਕਹਿ ਰਿਹਾ ਇਹਨਾਂ ਦਾ ਕਿ 2007 ਦੇ ਵਿੱਚ ਸਭ ਤੋਂ ਪਹਿਲਾਂ ਮੌਤ ਲਫ਼ਜ਼ ਮੋਦੀ ਦੇ ਖਿਲਾਫ ਸੋਨੀਆ ਗਾਂਧੀ ਨੇ ਇਸਤੇਮਾਲ ਕੀਤਾ। 2007 ਦੀਆਂ ਚੋਣ ਰੈਲੀਆਂ 'ਚ ਜੇ ਹੁਣ ਇਹ ਲਫ਼ਜ਼ ਇਹਨਾਂ ਨੇ ਕਹਿ ਹੀ ਦਿੱਤਾ ਹੈ ਤਾਂ ਉਹਨੇ ਕਿਹਾ ਸੀ ਕਿ ਇਹ ਜਿਹੜੀ ਬੀਜੇਪੀ ਆ ਔਰ ਮੋਦੀ ਆ ਇਹ ਮੌਤ ਕੇ ਸੌਦਾਗਰ, ਕਿ ਤੁਸੀਂ ਹਜ਼ਾਰਾਂ ਨੂੰ ਮੌਤ ਦਿੱਤੀ ਹੈ ਜੋ 2002 'ਚ ਗੁਜਰਾਤ 'ਚ ਕੀਤਾ ਹੈ, ਕਿ ਇਹ ਮੌਤ ਦੇ ਸੌਦਾਗਰ ਨੇ ਔਰ ਤੁਸੀਂ ਇਹਨਾਂ ਨੂੰ ਵੋਟ ਪਾਉਣੀ, ਮੌਤ ਦੇ ਸੌਦਾਗਰਾਂ ਨੂੰ ਵੋਟ ਪਾਉਣੀ। ਉਹਨਾਂ ਨੇ ਇਹ ਨਹੀਂ ਕਿਹਾ ਵੀ ਮੋਦੀ ਨੂੰ ਮਾਰ ਦਿਓ, ਇਹਦੀ ਮੌਤ ਹੋਣੀ ਚਾਹੀਦੀ ਹੈ, ਪਰ ਇਹਨੂੰ ਵੀ ਈਵਨ ਆਪਣੇ ਫਾਇਦੇ ਲਈ ਵਰਤ ਰਹੇ ਨੇ। ਫਿਰ ਇੱਥੇ ਹੀ ਬਸ ਨਹੀਂ, ਤੁਸੀਂ ਇਹਨਾਂ ਦੇ ਝੂਠ ਦਾ ਅੰਦਾਜ਼ਾ ਲਾਓ ਕਿ ਵੀ ਇਹ ਜਿਹੜਾ ਉਹਨਾਂ ਨੇ ਕਿਹਾ ਵੀ ਇਹ ਮਿਸਟਰ ਤ੍ਰਿਵੇਦੀ ਇਹਨੇ ਕਿਹਾ ਕਿ ਵੀ ਇਹ ਮੋਦੀ ਦੇ ਉੱਤੇ ਦੇਖੋ ਪਹਿਲਾਂ ਵੀ ਕੁਝ ਸੁੱਟਿਆ ਗਿਆ ਸੀ, ਇਹਦਾ ਮਤਲਬ ਇਹ ਨਹੀਂ ਹੈ ਵੀ ਅੱਜ ਕੁਝ ਨਹੀਂ ਹੋ ਸਕਦਾ। ਮਿਸਟਰ ਤ੍ਰਿਵੇਦੀ ਆਲਸੋ ਰਿਕਾਊਂਟਡ ਦਾ 2021 ਸਿਕਿਉਰਿਟੀ ਬ੍ਰੀਚ ਡਿਊਰਿੰਗ ਪ੍ਰਾਈਮ ਮਿਨਿਸਟਰ ਮੋਦੀਜ਼ ਵਿਜ਼ਿਟ ਟੂ ਪੰਜਾਬ। ਉਹਨੇ ਕਿਹਾ ਜੀ ਇਹ 2021 'ਚ ਪੰਜਾਬ ਜਿਹਨੂੰ ਮਾਰ ਦੇਣ ਲੱਗੇ ਸੀਗੇ, ਸਿਕਿਉਰਿਟੀ ਬ੍ਰੀਚ ਹੋਈ, ਔਰ ਉਹ ਤਾਂ ਮੋਦੀ ਨੇ ਖੁਦ ਹੀ ਕਿਹਾ ਸੀ ਕਿ ਮੈਂ ਚੰਨੀ ਕੋ ਦੇ ਦੇਣਾ ਸੰਦੇਸ਼ ਕਿ ਮੈਂ ਬਚ ਕੇ ਆ ਗਿਆ ਹੂੰ। ਪਹਿਲਾਂ ਉਹਨੇ ਖੁਦ ਡਰਾਮਾ ਕੀਤਾ, ਹੁਣ ਇਹ ਡਰਾਮਾ ਕਰ ਰਹੇ ਨੇ। ਦੇਖੋ ਉਦੋਂ ਵੀ ਇਹ ਇਕੱਲਾ ਟਰੰਪ ਤੇ ਨਹੀਂ ਅਟੈਕ ਹੋਇਆ, ਮੋਦੀ ਦੇ ਉੱਤੇ ਜਿਹੜਾ ਉਹ 2021 'ਚ ਉਹ ਕਿਸਾਨਾਂ ਨੇ ਮਾਰ ਦੇਣਾ ਸੀ। ਹੁਣ ਜਦੋਂ ਤੁਸੀਂ ਇਸ ਲੈਵਲ ਤੇ, ਹੁਣ ਹਾਲਾਤ ਇਹ ਨੇ ਕਿ ਮੋਦੀ ਦਾ ਗ੍ਰਾਫ ਬੜੀ ਤੇਜ਼ੀ ਨਾਲ ਡਿੱਗ ਰਿਹਾ, ਉਹਨੂੰ ਉਹ ਲਾਈਵ ਰੱਖਣਾ ਚਾਹੁੰਦੇ ਨੇ। ਔਰ ਮੈਨੂੰ ਇਸ ਸਾਰੇ 'ਚੋਂ ਇਹ ਲੱਗਾ, ਹਾਲਾਂ ਨੋਬਡੀ ਕੁਡ ਹੈਵ ਥੌਟ ਕਿ ਜੀ ਟਰੰਪ ਦੇ ਉੱਤੇ ਅਸੈਸੀਨੇਸ਼ਨ ਅਟੈਂਪਟ ਉਹਦਾ ਚੋਣ ਚੱਲ ਰਹੀ ਹੈ, ਮੋਦੀ ਜਿਹੜਾ ਸਭ ਤੋਂ ਹਾਈ ਸਿਕਿਉਰਿਟੀ 'ਚ ਬੈਠਾ ਹੋਇਆ, ਔਰ ਉਹਨਾਂ ਨੇ, ਮੈਨੂੰ ਇਹ ਲੱਗਦਾ ਹੈ ਕਿ ਵੀ ਜੇ RSS ਨੂੰ ਜਾਂ ਇਹਨਾਂ ਦੇ ਨਾਗਪੁਰ ਵਾਲਿਆਂ ਨੂੰ ਇਹ ਲੱਗਾ ਕਿ ਹੁਣ ਜਿਵੇਂ ਉਹ ਪੰਜਾਬੀ ਦਾ ਇੱਕ ਅਖਾਣ ਹੈ ਕਿ ਜਿਉਂਦਾ ਲੱਖ ਦਾ ਮੁਰਦਾ, ਮਰਿਆ ਸਵਾ ਲੱਖ ਦਾ, ਹਾਥੀ ਬਾਰੇ ਹੁੰਦਾ ਜੀ, ਜਿਉਂਦਾ ਲੱਖ ਦਾ ਮਰਿਆ ਸਵਾ ਲੱਖ ਦਾ। ਹੁਣ ਮਤਲਬ ਜੇ ਉਹਨਾਂ ਨੂੰ ਇਹ ਲੱਗਾ ਕਿ ਵੀ BJP RSS ਜਾ ਰਹੀ ਹੈ ਪੋਲੀਟੀਕਲੀ, ਆਲਰੇਡੀ ਜਿਹੜੀਆਂ ਕੁਝ ਬਾਈ ਇਲੈਕਸ਼ਨਸ ਹੋਈਆਂ ਨੇ ਉਹਨਾਂ ਦੇ ਵਿੱਚ ਵੀ ਮੈਜੋਰਟੀ ਸੀਟਾਂ ਇਹਨਾਂ ਨੇ ਲੂਜ਼ ਕੀਤੀਆਂ। ਹੁਣ 10 ਦੇ ਕਰੀਬ ਸੀਟਾਂ ਦੇ ਉੱਤੇ ਬਾਈ ਇਲੈਕਸ਼ਨ ਯੂਪੀ 'ਚ ਹੋਣ ਜਾ ਰਹੀ ਹੈ। ਯੂਪੀ 'ਚ ਚੰਗਾ ਸਿਰ ਪਟੋਲ ਇਹਨਾਂ ਦਾ ਹੋ ਰਿਹਾ ਕਿ ਆਦਿੱਤਿਆਨਾਥ ਯੋਗੀ ਨੂੰ ਹਟਾ ਦਿਓ, ਦੂਜਾ ਕਰ ਦਿਓ, ਕੌਣ ਜ਼ਿੰਮੇਵਾਰ ਹੈ ਇੰਨੀਆਂ ਸੀਟਾਂ ਲੂਜ਼ ਕੀਤੀਆਂ। ਤੇ ਮੈਨੂੰ ਇਹ ਸਾਰੇ 'ਚੋਂ ਜਿਹੜਾ ਖੌਫ ਹੈ ਉਹ ਇਹ ਲੱਗਾ ਵੀ ਇਹ ਮੋਦੀ ਦਾ ਕੰਮ ਹੀ ਨਾ ਕਰਾ ਦੇਣ ਕਿਤੇ, ਕਰਾ ਕੇ ਉਹਦੇ ਉਹ ਜਿਹੜਾ ਮਰਿਆ ਸਵਾ ਲੱਖ ਦਾ ਫਿਰ ਉਹਦੇ ਮਰੇ ਦਾ ਸਿੰਪੈਥੀ ਫੈਕਟਰ ਦੇ ਥੱਲੇ ਉਹਦੀਆਂ ਵੋਟਾਂ ਚੱਕਣ। ਅਦਰਵਾਈਜ਼ ਇਹਦਾ ਕੋਈ ਕੰਪੈਰੀਜ਼ਨ ਹੀ ਨਹੀਂ ਹੈ ਵੀ ਟਰੰਪ ਦੇ ਉੱਤੇ ਅਟੈਕ ਤੇ ਆਪੋਜੀਸ਼ਨ ਮੋਦੀ ਨੂੰ ਬਹੁਤ ਧਮਕੀਆਂ ਦੇ ਰਹੀ ਹੈ ਤੇ ਹਿੰਸਕ ਮਾਹੌਲ ਪੈਦਾ ਕੀਤਾ। ਹਿੰਸਾ ਦਾ ਤਾਂ ਠੇਕਾ ਤੁਹਾਡੇ ਕੋਲ ਹੈ, ਪਰ ਅਸੀਂ ਚਾਹੁੰਦੇ ਹਾਂ ਵੀ ਇਹ ਲੱਖ ਦਾ ਹੀ ਰਹੇ, ਸਵਾ ਲੱਖ ਦਾ ਸਾਨੂੰ ਨਹੀਂ ਚਾਹੀਦਾ, ਕਿਉਂਕਿ ਆਲਰੇਡੀ ਜ਼ੀਰੋ ਹੋ ਚੁੱਕਾ ਹੈ ਇਹਦਾ ਕੰਮ। ਵਿਦਨ ਜੋ ਯੂਪੀ 'ਚ ਚੱਲ ਰਿਹਾ, ਜੋ ਵਿਦਨ ਪਾਰਟੀ ਚੱਲ ਰਿਹਾ, ਉਹ ਨਜ਼ਰ ਆ ਰਿਹਾ ਕਿ ਭਾਈ ਇਹ ਆਲਰੇਡੀ ਵਿਦਨ ਹੀ ਇਹਨਾਂ ਦੀ ਸਿਰ ਪਟੋਲ ਚੱਲ ਰਹੀ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੈਨ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।